अस्सलाम वालेकुम तुसी वेख रहे हो ਇੱਥੇ ਰੱਖ ਨਿਊਜ਼ ਤੇ ਮੈਂ ਆ ਮੁਹੰਮਦ ਸਾਦ। ਲਾਵਾ ਪੱਕਿਆ ਹੋਇਆ ਹੈ, ਲੋਕ ਤਿਆਰ ਨੇ। ਮੈਂ ਕਾਲ ਦੇਣ ਲਗਾ ਵਾਂ। ਇਮਰਾਨ ਖਾਨ ਨੇ ਅਡਿਆਲਾ ਜੇਲ੍ਹ ਵਿੱਚੋਂ ਬਿਆਨ ਜਾਰੀ ਕਰਕੇ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ। ਇਮਰਾਨ ਖਾਨ ਨੇ ਕਿਹਾ ਮੈਂ ਇਹਨਾਂ ਨੂੰ ਵਾਰਨ ਕਰ ਰਿਹਾ ਵਾਂ, ਖੌਫ ਦਾ ਬੋਤਲ ਟੁੱਟ ਚੁੱਕਿਆ ਹੈ। ਹੁਣ ਲੋਕ ਜੇਲ੍ਹਾਂ ਵਿੱਚ ਜਾਣ ਅਤੇ ਜਾਨ ਦੇਣ ਨੂੰ ਵੀ ਤਿਆਰ ਨੇ। ਸਾਡੀ ਅੱਧੀ ਲੀਡਰਸ਼ਿਪ ਨੂੰ ਫੜ ਕੇ ਜੇਲ੍ਹਾਂ ਵਿੱਚ ਸੁੱਟਿਆ ਹੋਇਆ ਹੈ ਅਤੇ ਅੱਧੇ ਆਗੂ ਛੁਪਦੇ ਫਿਰਦੇ ਪਏ ਨੇ ਤੇ ਬਾਕੀਆਂ ਨੂੰ ਵੀਗੋ ਡਾਲੇ ਰਾਹੀਂ ਪੀਟੀਆਈ ਛਡਵਾ ਦਿੱਤੀ ਗਈ ਹੈ। 8 ਫਰਵਰੀ ਨੂੰ ਜ਼ੁਲਮ ਦੇ ਬਾਵਜੂਦ ਸਾਡੀ ਜਮਾਤ ਜਿੱਤੀ ਸੀ। ਇਸਲਾਮਾਬਾਦ ਦੇ ਨੌਜਵਾਨ ਪੱਤਰਕਾਰ ਵਹੀਦ ਮੁਰਾਦ ਦੇ ਮੁਤਾਬਕ ਅਡਿਆਲਾ ਜੇਲ੍ਹ ਵਿੱਚ ਪੇਸ਼ੀ ਤੋਂ ਬਾਅਦ ਬਾਨੀ ਪੀਟੀਆਈ ਇਮਰਾਨ ਅਹਿਮਦ ਖਾਨ ਨਿਆਜ਼ੀ ਨੇ ਪੱਤਰਕਾਰਾਂ ਨਾਲ ਚੇਚੀ ਗੱਲ ਕਰਦੇ ਹੋਇਆਂ ਆਪਣੇ ਮੁਖਾਲਫਾਂ ਨੂੰ ਭਾਜੜਾਂ ਪਾ ਕੇ ਰੱਖ ਦਿੱਤੀਆਂ। ਇਮਰਾਨ ਖਾਨ ਆਂਦੇ ਨੇ ਇਸ ਵੇਲੇ ਦੇਸ਼ ਦੀ 90% ਲੋਕਾਈ ਸਾਡੇ ਨਾਲ ਹੈ। ਮੁੱਖ ਜੱਜ ਚੋਣ ਕਮਿਸ਼ਨ ਰਲੇ ਹੋਏ ਸਨ ਅਤੇ ਫੌਜ ਮੁਖੀ ਨੇ ਉਹਨਾਂ ਦੀ ਮਦਦ ਕੀਤੀ। ਬੰਗਲਾਦੇਸ਼ ਦੇ ਭੜਿਆਰਾਂ ਨੇ ਖੌਫ ਦਾ ਬੁੱਤ ਤਰੋੜ ਦਿੱਤਾ। ਬੰਗਲਾਦੇਸ਼ ਵਿੱਚ ਜਦੋਂ ਲੋਕ ਬਾਹਰ ਨਿਕਲੇ ਤੇ ਫੌਜ ਨੇ ਆਪਣੀ ਲੋਕਾਈ ਉੱਤੇ ਗੋਲੀ ਚਲਾਉਣ ਤੋਂ ਇਨਕਾਰ ਕਰ ਦਿੱਤਾ। ਸ਼ੇਖ ਹਸੀਨਾ ਨੇ ਭੜਿਆਰਾਂ ਉੱਤੇ ਜੋ ਜ਼ੁਲਮ ਕੀਤਾ ਹੈ ਉਹ ਪੁੱਠਾ ਫਾਇਰ ਹੋ ਗਿਆ ਹੈ। ਇਹਨਾਂ ਨੇ ਚੋਣਾਂ ਵਿੱਚ ਵੱਡਾ ਫਰਾਡ ਕੀਤਾ ਹੈ। ਹੁਣ ਇਹਨਾਂ ਨੂੰ ਡਰ ਹੈ ਕਿ ਸਾਡੀ ਚੋਰੀ ਖੁੱਲ ਜਾਏਗੀ। ਇਹ ਐਸੇ ਲਈ ਟ੍ਰਿਬਿਊਨਲ ਵਿੱਚ ਆਪਣੇ ਜੱਜਾਂ ਨੂੰ ਬਿਠਾਉਣਾ ਚਾਹੁੰਦੇ ਨੇ। ਇਹਨਾਂ ਨੇ ਪਹਿਲਾਂ ਦੋ ਸੂਬਿਆਂ ਵਿੱਚੋਂ ਚੋਣਾਂ ਨਾ ਕਰਾ ਕੇ ਆਇਨ ਤਰੋੜਿਆ। ਹੁਣ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਅਮਲ ਨਾ ਕਰਕੇ ਮੁੜ ਆਇਨ ਤਰੋੜਨਾ ਚਾਹੁੰਦੇ ਨੇ। ਮੈਂ ਆਪਣੀ ਜਮਾਤ ਨੂੰ ਕਦੀ ਵੀ ਸੜਕਾਂ ਉੱਤੇ ਨਿਕਲਣ ਦਾ ਨਹੀਂ ਕਿਹਾ। 9 ਮਈ ਤੋਂ ਪਹਿਲਾਂ ਵੀ ਪੁਰਅਮਨ ਮੁਜ਼ਾਹਰਾ ਕਰਨ ਦੀ ਕਾਲ ਦਿੱਤੀ ਸੀ। ਸੁਪਰੀਮ ਕੋਰਟ ਦੇ ਫੈਸਲੇ ਨੂੰ ਨਾ ਮੰਨਿਆ ਗਿਆ ਤੇ ਮੈਂ ਸਟਰੀਟ ਮੂਵਮੈਂਟ ਸ਼ੁਰੂ ਕਰਨ ਲਗਾ ਵਾਂ। 9 ਮਈ ਨੂੰ ਉਹਨਾਂ ਅੱਗ ਆਪੇ ਲਾਈ। ISI ਨੇ CCTV ਫੁਟੇਜ ਛੁਪਾ ਕੇ ਰੱਖੀਆਂ ਨੇ। ਮੈਂ ਸਮਝ ਰਿਹਾ ਸਾਂ ਮੁਲਕ ਦੀ ਮਈਸ਼ਤ ਖਰਾਬ ਹੈ, ਰੋਸ ਮੁਜ਼ਾਹਰਾ ਨਹੀਂ ਕਰਨੇ ਚਾਹੀਦੇ। ਮੌਜੂਦਾ ਸਰਕਾਰ 2/3 ਬਹੁਮਤ ਲੈਣ ਲਈ ਆਇਨ ਵਿੱਚ ਸੋਧ ਕਰਨਾ ਚਾਹੁੰਦੀ ਹੈ ਤਾਂ ਕਿ ਕਾਜ਼ੀ ਫਾਇਜ਼ ਈਸਾ ਨੂੰ ਮੁੱਖ ਜੱਜ ਲਾਇਆ ਜਾ ਸਕੇ। ਕੌਮ ਉਡੀਕ ਰਹੀ ਹੈ, ਲਾਵਾ ਪੱਕ ਚੁੱਕਿਆ ਹੈ। ਸਿਰਫ ਇੱਕ ਤੀਲੀ ਦੀ ਲੋੜ ਹੈ, ਸਭ ਤਬਾਹ ਹੋ ਜਾਏਗਾ। ਇਹ ਜੋ ਮਰਜ਼ੀ ਕਰ ਲੈਣ, ਪਾਕਿਸਤਾਨੀ ਫੌਜ ਲੁਕਾਈ ਉੱਤੇ ਗੋਲੀ ਨਹੀਂ ਚਲਾਵੇਗੀ। ਮੈਂ ਕਾਲ ਦੇਣ ਲਗਾ ਵਾਂ, ਲਾਵਾ ਪੱਕਿਆ ਹੋਇਆ ਹੈ, ਲੋਕ ਤਿਆਰ ਨੇ। ਇਮਰਾਨ ਖਾਨ ਨੇ ਸ਼ੇਖ ਹਸੀਨਾ ਦੇ ਅਮਰੀਕਾ ਬਾਰੇ ਦਿੱਤੇ ਬਿਆਨ ਉਤੇ ਆਪਣੇ ਲੱਗੇ ਫਟ ਖੋਤਰਦੇ ਹੋਇਆਂ ਆਖਿਆ ਸਾਡੇ ਕੋਲ ਸਾਈਫਰ ਦੀ ਸ਼ਕਲ ਵਿੱਚ ਅਮਰੀਕਾ ਦੇ ਖਿਲਾਫ FIR ਮੌਜੂਦ ਹੈ। ਮੈਨੂੰ ਨਹੀਂ ਪਤਾ ਕਿ ਸ਼ੇਖ ਹਸੀਨਾ ਕੋਲ ਕੀ ਹੈ। ਇਮਰਾਨ ਖਾਨ ਨੇ ਆਖਿਆ ਜੇ ਤੁਸੀਂ ਮੇਰੀਆਂ ਮੰਗਾਂ ਰੱਦ ਕਰਨੀਆਂ ਤੇ ਕਰ ਦਿਓ, ਤੁਸੀਂ ਗੱਲ ਨਹੀਂ ਕਰਨੀ ਤੇ ਨਾ ਕਰੋ, ਮੈਨੂੰ ਵੀ ਕਾਹਲੀ ਕੋਈ ਵੀ ਨਹੀਂ ਹੈ।